खालसा बादशाह जां बागी, ਇਹ ਸੰਕਲਪ ਸਾਡੇ ਸਿਧਾਂਤ ਸਾਡੇ ਗੁਰੂਆਂ ਨੇ ਦਿੱਤਾ ਹੈ ਤੇ ਜਿਹੜਾ ਸਾਡੇ ਗੁਰੂਆਂ ਨੇ ਸਿਧਾਂਤ ਦਿੱਤਾ ਹੈ ਸਾਡੇ ਸਿੱਖ ਉਹਨੂੰ ਛਿੱਕੇ ਟੰਗੀ ਫਿਰਦੇ। ਖਾਲਿਸਤਾਨ ਨੂੰ ਕਈ ਸਾਡੇ ਸਿੱਖਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਗਲੀਆਂ ਨਾਲੀਆਂ ਦੀ ਸਿਆਸਤ ਕਰਕੇ, ਆਟਾ ਦਾਲ ਦੀ ਸਿਆਸਤ ਕਰਕੇ, ਉਹ ਲੋਕ ਦਿੱਲੀ ਦੇ ਦਲਾਲ ਬਣ ਕੇ ਨਗੁਣੀਆਂ ਵਜ਼ੀਰੀਆਂ ਦੀ ਖਾਤਰ ਸਾਡੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਦੇ ਆ। ਖਾਲਸਾ ਰਾਜ ਕਰੂਗਾ, ਇਹ ਸਾਡੇ 10ਵੇਂ ਪਾਤਸ਼ਾਹ ਦਾ ਦੋਹਰਾ ਹੈ ਤੇ ਕਦੀ ਵੀ ਝੂਠਾ ਨਹੀਂ ਹੋ ਸਕਦਾ। ਅੱਜ ਸਾਡੇ ਨੌਜਵਾਨ ਸ਼ਹੀਦ ਕਰਕੇ ਤੇ ਇਹ ਕਹਿੰਦੇ ਡੈਮੋਕ੍ਰੈਟਿਕ ਦੇਸ਼ ਹੈ, ਇਹ ਅੱਤਵਾਦੀ ਹੈ। ਡੈਮੋਕ੍ਰੇਸੀ 40 ਸਾਲ ਸਿੱਖਾਂ ਨੇ ਦਿਖਾਈ ਹੈ। ਅੱਜ ਐਸੀ ਤੇ ਬੀਸੀ ਬਣਾ ਕੇ ਸਾਡੇ ਵਿੱਚ ਵਿਤਕਰੇ ਪਾਏ ਜਾ ਰਹੇ ਆ। ਇਹ ਸਾਜ਼ਿਸ਼ ਪਾਲਿਸੀ ਤੇ ਸਿੱਖਾਂ ਦੇ ਗ੍ਰੰਥ ਨੂੰ ਟਾਰਗੇਟ ਕੀਤਾ ਜਾਂਦਾ ਹੈ। ਇੱਥੇ ਪ੍ਰਧਾਨ ਮੰਤਰੀ ਬਣਨਾ ਬੜਾ ਸੌਖਾ ਹੈ, ਐਮਐਲਏ ਬਣਨਾ ਬੜਾ ਸੌਖਾ ਹੈ, ਪਰ 10ਵੇਂ ਪਾਤਸ਼ਾਹ ਦਾ ਸਿੱਖ ਬਣਨਾ ਬੜਾ ਔਖਾ ਹੈ। ਜਿਹੜਾ ਸਿੱਖ ਬਣ ਗਿਆ ਉਹ ਖੁਸ਼ੀਆਂ ਲੈ ਗਿਆ, ਉਹ ਆਪਣੀ ਕੌਮ ਦਾ ਲੀਡਰ ਬਣ ਗਿਆ। ਅੱਜ ਤੁਹਾਡੇ ਕੋਲ ਬੈਠਾ ਸਰਦਾਰ ਸਿਮਰਨਜੀਤ ਸਿੰਘ ਮਾਨ, ਮੈਂ ਕਹਿੰਦਾ ਇਹ ਬੱਬਰ ਸ਼ੇਰ ਹੈ, ਇਹਨੇ ਮੁੱਖ ਮੰਤਰੀ ਦੇ ਅਹੁਦੇ ਵੀ ਜੁੱਤੀ ਦੀ ਨੋਕ ਤੇ ਠਕਰਾਏ ਹੈ। ਗੁਰਾਂ ਦੀ ਪਾਵਨ ਤੇ ਪਵਿੱਤਰ ਧਰਤੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਇਕੱਤਰ ਹੋਈ ਸਾਧ ਸੰਗਤ, ਮੈਂ ਆਪ ਸਭ ਨੂੰ 10ਵੇਂ ਪਾਤਸ਼ਾਹ ਪੁੱਤਰਾਂ ਦੇ ਦਾਨੀ ਦੀ ਬਖਸ਼ੀ ਹੋਈ ਫਤਿਹ ਅਰਜ ਕਰ ਲੱਗਾ। ਸਾਰੇ ਜਾਣੇ ਗੱਜ ਕੇ ਬੁਲਾਇਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਖਾਲਸਾ ਜੀ, ਬੁਲਾਰਿਆਂ ਨੇ ਬਹੁਤ ਸੋਹਣੇ ਵਿਚਾਰ ਦਿੱਤੇ ਹੈ ਤੇ ਤੁਸੀਂ ਉਹਨੇ ਕਿੱਥੇ ਜਕਾਰਿਆਂ ਦੇ ਵਿੱਚ ਉਹਨਾਂ ਵਿਚਾਰਾਂ ਦਾ ਸਵਾਗਤ ਕੀਤਾ ਹੈ। ਇਹ ਆਪਾਂ ਨੂੰ ਪ੍ਰਤੱਖ ਦਿਸਦਾ ਹੈ ਕਿ ਨਰੋਲ ਤੁਸੀਂ ਆਜ਼ਾਦ ਹਸਤੀ ਦੇ ਮਾਲਕ ਬੈਠੇ ਹੋ। ਹੁਣ ਮੈਂ ਵੀ ਬੇਨਤੀ ਕਰਨੀ ਚਾਹੁੰਦਾ ਹੈ, ਸਪੇਨ ਦੇ ਇੱਕ ਦੇਸ਼ ਦੀ ਉਦਾਹਰਨ ਹੈ ਕਿ ਸਵਰਗ ਦੇ ਵਿੱਚ ਨੌਕਰੀ ਕਰਨ ਨਾਲੋਂ ਨਰਕ ਦਾ ਰਾਜਾ ਬਿਹਤਰ ਹੁੰਦਾ ਹੈ। ਔਰ ਇਹ ਉਦਾਹਰਨ ਜਿਹੜੀ ਹੈ ਇਹ ਗੁਲਾਮੀ ਦੇ ਵਿਰੋਧ ਵਿੱਚੋਂ ਤੇ ਆਜ਼ਾਦੀ ਦੀ ਚੇਤਨਾ ਵਿੱਚੋਂ ਮਿਲਦੀ ਹੈ, ਇਹ ਨਿਕਲੀ ਹੈ। ਸੋ ਹੁਣ ਆਜ਼ਾਦ ਹਸਤੀ ਦੀ ਗੱਲ ਕਰਨਾ ਠੀਕ ਹੈ, ਪਰ ਉਸ ਤੋਂ ਪਹਿਲਾਂ ਗੁਲਾਮੀ ਨੂੰ ਮਹਿਸੂਸ ਕਰਨਾ ਬਹੁਤ ਜ਼ਰੂਰੀ ਹੈ। ਅੱਜ ਜਿਹੜੀ ਸਾਡੇ ਪੱਲੇ ਗੁਲਾਮੀ ਪਈ ਹੈ ਤੁਸੀਂ ਮਹਿਸੂਸ ਕਰ ਰਹੇ ਹੋ, ਪਰ ਕਈ ਲੋਕ ਅਜੇ ਵੀ ਇਸ ਨਰਕ ਦੇ ਰਾਜ ਵਿੱਚ ਵਜ਼ੀਰੀਆਂ ਦੀ ਖਾਤਰ ਇਸ ਚੀਜ਼ ਨੂੰ ਪ੍ਰਵਾਨ ਕਰੀ ਬੈਠੇ। ਸੋ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ, ਖਾਲਸਾ ਬਾਦਸ਼ਾਹ ਜਾਂ ਬਾਗੀ, ਇਹ ਸੰਕਲਪ ਸਾਡੇ ਸਿਧਾਂਤ ਸਾਡੇ ਗੁਰੂਆਂ ਨੇ ਦਿੱਤਾ ਹੈ ਕਿ ਰਾਜ ਕਰੇ ਹੈ ਕਿ ਲੜ ਮਰੇ। ਹੁਣ ਇਹ ਕਿਸੇ ਮਨੁੱਖ ਨੇ ਲਿਖੀਆਂ ਗੱਲਾਂ ਨਹੀਂ, ਇਹ ਸਾਡੇ ਗੁਰੂਆਂ ਨੇ ਬਹੁਤ ਕਰੜੀ ਘਾਲਣਾ ਘਾਲ ਕੇ ਸਾਨੂੰ ਸਿਧਾਂਤ ਬਖਸ਼ਿਸ਼ ਕੀਤਾ ਹੈ। ਤੇ ਜਿਹੜਾ ਸਾਡੇ ਗੁਰੂਆਂ ਨੇ ਸਿਧਾਂਤ ਦਿੱਤਾ ਹੈ ਸਾਡੇ ਸਿੱਖ ਉਹਨੂੰ ਛਿੱਕੇ ਟੰਗੀ ਫਿਰਦੇ। ਸਿਮਰਨਜੀਤ ਸਿੰਘ ਮਾਨ ਕਿਸੇ ਆਪਣੀ ਨਿੱਜੀ ਸਿਆਸਤ ਦੇ ਵਿੱਚ ਨਹੀਂ ਰੁੱਝਿਆ। ਇਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸੋਚ ਤੇ ਉਸ ਸੋਚ ਨੂੰ ਕੋਈ ਵੀ ਹਕੂਮਤ ਨੀਵਾਂ ਨਾ ਕਰ ਸਕੇ। ਆਪਣਾ ਤੇ ਆਪਣੇ ਪਰਿਵਾਰ ਦਾ ਪੂਰਾ ਹੀ ਸਮਾਂ ਲਾ ਦਿੱਤਾ, ਪੂਰੀ ਜ਼ਿੰਦਗੀ ਲਾ ਦਿੱਤੀ। ਸੋ ਅੱਜ ਜਿਹੜੇ ਲੋਕ ਰਾਜ ਕਰਦੇ ਆ ਮੈਂ ਉਹਨਾਂ ਨੂੰ ਅੱਤਵਾਦੀ ਟੈਰਰਿਸਟ ਕਹਿੰਦਾ। ਕਿਉਂ ਕਹਿੰਦਾ?
कि साडे कोल भाई अवतार सिंह खंडे की माता भी बैठी है। आ फोटो लगी है उस जुझारू योधे की। साडे विच भाई दीप सिंह सिद्धू दे वारस बैठे, हरदीप सिंह निज्जर दे, मलक साहब दे, सुखदूल सिंह दे, मूसे वाले दे, पंजवड़ साहब दे, ये ਜਿਹੜੀਆਂ शहादतां होईयां है, ये गिनी मिथी साजिश तहत होईयां है। सो इन्हां नूं कदी किसे MP ने, MLA ने, कदी किसे मुख मंत्री ने विचारिया ही नहीं। पर पंजाब ते पंथ दे विच सिर्फ ओहो ही तेज पंथ ते पंजाब दे काबल है जिहदे तो अपने शहीदां दी गल हुंदी। ਉਹ ਤੁਹਾਡੇ ਹਿੱਸੇ ਆਇਆ ਹੈ, ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਿੱਸੇ ਆਇਆ ਹੈ। ਹੁਣ 1 ਮਈ 1994 ਦੀ ਗੱਲ ਬਾਲਿਆਂ ਵਾਲੀ ਸਾਹਿਬ ਨੇ ਕੀਤੀ ਹੈ। ਇੱਕ ਤਾਂ ਇਹ ਗੱਲ ਆਜ਼ਾਦ ਵਿਚਰਨਾ, ਆਜ਼ਾਦ ਵਿਚਰਨ ਵਾਲੇ ਬੰਦੇ ਕਈ ਯਾਰ ਗਲਤ ਕੰਮ ਵੀ ਕਰਦੇ ਆ, ਪਰ ਆਜ਼ਾਦ ਵਿਚਾਰਾਂ ਦੇ ਧਾਰਨੀ ਹੋਣਾ ਇਹਦੇ ਵਿੱਚ ਬਹੁਤ ਵੱਡਾ ਅੰਤਰ ਹੈ। ਤੁਸੀਂ ਰਾਤੀ ਇੱਥੇ ਜਦੋਂ ਤਿਆਰੀਆਂ ਕੀਤੀਆਂ ਜਾਂਦੀਆਂ ਸਨ ਤੇ ਪੁਲਿਸ ਵਾਲੇ ਸਾਡੇ ਇੱਥੇ ਨੌਜਵਾਨਾਂ ਨੂੰ ਚੁੱਕਣ ਵਾਸਤੇ ਕਈ ਇੱਕ ਨੌਜਵਾਨ ਨੂੰ ਆਏ ਤੇ ਪਰਮਿੰਦਰ ਸਿੰਘ ਬਾਲਿਆਂ ਵਾਲੀ ਨੇ ਉਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਆਜ਼ਾਦ ਵਿਚਾਰਾਂ ਦੇ ਧਾਰਨੀ ਹੋਣਾ, ਕਿਤੇ ਸਾਨੂੰ ਵੱਢ ਕੇ ਨਹਿਰਾਂ ਦੇ ਵਿੱਚ ਸੁੱਟਦੇ ਰਹੇ। AK-47 की गल भी की बालियां वाली साहब ने कि तुसी साडे ते रख के डराउंदे रहे। मैं तुहानूं बेनती करदा ये देश ढंडोरा पिटदा है कि मैं डेमोक्रेटिक देश है, मैं अमन पसंद तरीके नाल सारियां नूं रोजगार देना है, पर यह नरक दी जिंदगी बतीत कर रहा है। सिख महसूस करते हैं कि एक देश भारत, अखंड भारत जिहड़ा वो भरम पाल के बैठा है अपना, ते आ जिहड़े गुलामी दी जिंदगी बसर कर रहे हैं, ये उस चीज नूं प्रवान नहीं करते। ये आज़ादी चाहुंदे है ते खालिस्तान नूं कई साडे सिखां ने पिंडां दे विच जाके गलियां नालियां दी सियासत करके, आटा दाल दी सियासत करके, मरियां दियां पेंशनां खा खा के लोकां दे लैटरिन वाले लोकां दे कोठे भी खा गए। वो लोग दिल्ली दे दलाल बन के नगुणियां वजीरियां दी खातर साडे भोले भाले लोकां नूं गुमराह करदे आ ते ओ झोली पिछे पा के दिल्ली कोल 5 साल वास्ते गहने पा आउंदे। सो मैं तुहानूं दसना चाहुंदा कि खालसा राज करूगा। ये साडे 10वें पातशाह दा दोहरा है ते कदी भी झूठा नहीं हो सकता। अज साडे नौजवान शहीद करके ते ये कहंदे डेमोक्रेटिक देश है, ये अतवादी है। डेमोक्रेसी 40 साल सिखां ने दिखाई है। हर कौम नूं वजीरियां मिलियां है। सिखां दे राज दे विच एक पंगत ते एक संगत सी, कोई जात पात नहीं। अज IC ते BC बना के साडे विच वितकरे पाए जा रहे हैं। ये साजिश पॉलिसी तहत सिखां दे ग्रंथ नूं टारगेट किया जाता है। असीं नहीं चाहुंदे सिख नहीं कदी भी विश्वास रखते तोड़ फोड़ विच, पर जे कोई चढ़ के आया है फिर ओदा जवाब जरूर दिता है। जेड़ी धरती ते बैठे हो इत्थे 14 जंगां लड़ के तुहाडे पिता ने कमर कस्सा खोलिया ते एक भी जंग ते पहला चढ़ाई नहीं कीती ते फतेह सारियां ही कीतियां। हुण एडी बहादुर कौम जिहदा सारे देशां 'च एडा रुतबा कायम है, इत्थे प्रधानमंत्री बनना बड़ा सौखा है, MLA बनना बड़ा सौखा है, पर 10वें पातशाह दा सिख बनना बड़ा औखा है। जेड़ा सिख बन गया वो खुशियां लै गया, वो अपनी कौम दा लीडर बन गया। अज तुहाडे कोल बैठा सरदार सिमरनजीत सिंह मान, मैं कहना बब्बर शेर है।
ਇਹਨੇ ਮੁੱਖ ਮੰਤਰੀ ਦੇ ਅਹੁਦੇ ਵੀ ਜੁੱਤੀ ਦੀ ਨੋਕ ਤੇ ਠਕਰਾਏ ਆ, ਇਹਨੇ DIG ਵਰਗੇ ਅਹੁਦੇ ਵੀ ਜੁੱਤੀ ਦੀ ਨੋਕ ਤੇ ਠਕਰਾਏ ਆ। ਕਾਦੇ ਵਾਸਤੇ? ਕਿ ਪੰਥ ਮੇਰਾ ਚੜ੍ਹਦੀ ਕਲਾ ਚ ਰਵੇ। ਮੈਂ ਪੰਥ ਦੀ ਗੱਲ ਕਰਨੀ ਹੈ ਤੇ ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰ ਦੇਣੀ ਹੈ, ਇਹ ਤੁਹਾਡੇ ਕੋਲ ਯਾਦ ਰਹਿਣੀ ਚਾਹੀਦੀ ਹੈ। ਇਹ ਗੱਲ ਕਿਸੇ ਸਾਡੇ ਪਾਰਟੀ ਦੇ ਲੀਡਰ ਨੇ ਨਹੀਂ ਕੀਤੀ, ਕਿਸੇ ਸਰਦਾਰ ਮਾਨ ਦੇ ਹਮਦਰਦੀ ਨੇ ਨਹੀਂ ਕੀਤੀ। ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੇ ਇੱਕ SGPC ਦੇ ਪ੍ਰਧਾਨ ਸਰਦਾਰ ਕਿਰਪਾਲ ਸਿੰਘ ਬੰਡੂਗਰ ਨੇ ਕੀਤੀ ਸੀ। ਉਹਨਾਂ ਨੇ ਇਹ ਗੱਲ ਕਹੀ ਜਦੋਂ ਉਹ SGPC ਦੇ ਪ੍ਰਧਾਨ ਸਨ। ਉਹਨਾਂ ਨੇ ਕਿਹਾ ਅੱਜ ਸੰਗਰੂਰ ਤੋਂ ਢੀਂਡਸਾ ਸਾਹਿਬ ਜਿੱਤ ਗਏ ਤੇ ਸਿਮਰਨਜੀਤ ਸਿੰਘ ਮਾਨ ਹਾਰ ਗਏ, ਤੇ ਸਰਦਾਰ ਕਿਰਪਾਲ ਸਿੰਘ ਜੀ ਕਹਿੰਦੇ ਕਿ ਢੀਂਡਸਾ ਸਾਹਿਬ ਦੇ ਜਿੱਤਣ ਨਾਲ ਇੱਕ ਪਰਿਵਾਰ ਨੂੰ ਬਹੁਤ ਫਾਇਦਾ ਮਿਲਿਆ ਤੇ ਕੌਮ ਨੂੰ ਘਾਟ ਸਰਦਾਰ ਮਾਨ ਦੇ ਹਾਰਨ ਨਾਲ ਪਈ ਹੈ। ਤੇ ਮੇਰੇ ਵਰਗੇ ਲਾਗੇ ਕਹਿਤਾ ਪ੍ਰਧਾਨ ਜੀ ਉਸ ਪਰਿਵਾਰ ਨੂੰ ਤਾਂ ਫਾਇਦਾ ਮਿਲਿਆ, ਪਰ ਸਰਦਾਰ ਮਾਨ ਦੇ ਹਾਰਨ ਨਾਲ ਕੌਮ ਨੂੰ ਘਾਟ ਕਿਸ ਤਰ੍ਹਾਂ ਪੈ ਗਈ। ਤੇ ਬੰਡੂਗਰ ਸਾਹਿਬ ਕਹਿੰਦੇ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਦੀਵਾ ਜਿਹੜਾ ਹਕੂਮਤ ਬੰਦ ਕਰਨਾ ਚਾਹੁੰਦੀ ਹੈ, ਉਹ ਇਸ ਜਰਨੈਲ ਨੇ ਆਪਣੀਆਂ ਹੱਡੀਆਂ ਦਾ ਚੂਨਾ ਤੇ ਆਪਣਾ ਮਿੱਝ ਪਾ ਕੇ ਉਸ ਦੀਵੇ ਨੂੰ ਜਲਦਾ ਰੱਖਿਆ ਹੈ। ਜਿੱਦਣ ਕਿਤੇ ਕੌਮ ਨੂੰ ਆਪਣਾ ਘਰ ਖਾਲਿਸਤਾਨ ਮਿਲਿਆ, ਇਸ ਦੀਵੇ ਦੀ ਜਗਦੀ ਹੋਈ ਲਾਟ ਦਾ ਕਰਕੇ ਮਿਲਣਾ ਤੇ 80% ਯੋਗਦਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਦੇਸ਼ ਬਣਾਉਣ ਵਾਸਤੇ ਰਹਿਣਾ ਹੈ। ਇੰਨੀਆਂ ਬੇਨਤੀਆਂ ਨਾਲ ਮੈਂ ਆਪ ਸਭ ਨੂੰ ਇੰਨੀਆਂ ਬੇਨਤੀਆਂ ਨਾਲ ਅਰਜ਼ ਕਰਦਾ ਹੈ ਕਿ ਹੁਣ ਗੁਰਧਾਮਾਂ ਦੀ ਸੇਵਾ ਦਿੱਲੀ ਦੇ ਦਲਾਲਾਂ ਨੂੰ ਨਾ ਦਿਓ, ਆਪਣੇ ਲੀਡਰ ਦੀ ਝੋਲੀ 'ਚ ਪਾਇਓ ਤੇ ਵੇਖਿਓ ਤੁਹਾਡੇ IPS ਤੇ PPS ਸਾਲਾਨਾ ਕਿੱਦਾਂ ਕੱਢਦੇ ਆ। ਵੇਖਿਓ ਸੰਗਮਾਰ ਬੰਦ ਕਰਕੇ ਅਸੀਂ ਕਿੱਦਾਂ ਤੁਹਾਨੂੰ ਜਾਤ ਪਾਤ ਚੋਂ ਕੱਢ ਕੇ ਤੇ ਤੁਹਾਨੂੰ ਆਟਾ ਦਾਲ ਚੋਂ ਪਾਸੇ ਕਰਕੇ ਵਜ਼ੀਰੀਆਂ ਨਹੀਂ, ਤੁਹਾਨੂੰ ਇਹੋ ਜੀ ਪੜ੍ਹਾਈ ਵਿਦਿਆ ਤੇ ਐਜੂਕੇਸ਼ਨ ਤੇ ਹੈਲਥ ਦਾ ਪ੍ਰਬੰਧ ਕਰਕੇ ਦੇਵਾਂਗੇ। ਵੇਰਕੇ ਵਾਲੇ ਬ੍ਰਾਂਡ ਬੰਦ ਕਰਕੇ SGPC ਦੇ ਆਪਣੇ ਬ੍ਰਾਂਡ ਹੋਣਗੇ। ਨਵੇਕਲਾ ਤੁਹਾਨੂੰ ਦੁੱਧ ਘਿਓ ਮਿਲੂਗਾ, ਨਵੇਕਲੀਆਂ ਚੀਜ਼ਾਂ ਮਿਲਣਗੀਆਂ। 20,000 ਕਿੱਲਾ ਪੈਲੀ ਹੈ। ਪੰਜਾਬ ਤਾਂ ਬਹੁਤ ਤਕੜਾ ਹੈ, ਪੰਜਾਬ ਨੂੰ ਲੁੱਟਣ ਵਾਲੇ ਜ਼ਿਆਦੇ ਹੈ। ਇੱਕ ਜਰਨੈਲ ਦੇ ਹੱਥ 'ਚ ਵਾਗਡੋਰ ਦੇ ਦਿਓ, ਮੈਂ ਵਾਅਦਾ ਕਰਦਾ ਹੈ। ਇੱਕ ਬੇਨਤੀ ਹੋਰ ਵੀ ਕਰਦਾ ਹੈ, ਸਤਿਕਾਰਯੋਗ ਖਾਲਸਾ ਜੀ 1 ਮਈ 1994 ਦੀ ਆ ਰਹੀ ਹੈ 1 ਮਈ ਅਗਲੇ ਮਹੀਨੇ ਦੇ ਵਿੱਚ। ਮੈਂ ਪਾਰਟੀ ਪ੍ਰਧਾਨ ਤੇ ਸਮੁੱਚੀ ਸੰਗਤ ਨੂੰ ਬੇਨਤੀ ਕਰਦਾ ਹੈ 1 ਮਈ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਸਮਾਗਮ ਹੋਵੇਗਾ, ਪਾਰਟੀ ਦਾ ਅਰਦਾਸ ਸਮਾਗਮ। ਉਹਦੇ ਵਿੱਚ ਵੱਧ ਚੜ ਕੇ ਹਾਜ਼ਰੀ ਭਰਿਓ ਤੇ ਨਾਲੇ ਉੱਥੇ ਸੈਮੀਨਾਰ ਵੀ ਕੀਤਾ ਜਾਣਾ ਹੈ। ਉਸ ਸੈਮੀਨਾਰ 'ਚ ਬੁੱਧੀਵਾਨ ਜੀ ਵੀ ਦੱਸਣਗੇ ਕਿ ਆ ਜਿਹੜੀ ਕਮੇਟੀ ਬਣੀ ਵੋਟਾਂ ਬਣਾਉਣ ਵਾਸਤੇ, ਆ ਜਿਹੜੇ ਇੱਕ ਪਰਿਵਾਰ ਦੇ ਜਥੇਦਾਰ ਇਹ ਮੈਂਬਰਸ਼ਿਪ ਭਰਦੇ ਆ ਤੇ ਮੈਂਬਰਸ਼ਿਪ ਕਹਿੰਦੇ ਆ ਸਿਧਾਂਤ। ਤੇ ਇਹਨਾਂ ਨੇ 1 ਮਈ 1994 ਵਾਲਾ ਹੁਕਮਨਾਮਾ ਜਿਹਦੀ ਰੋਸ਼ਨੀ ਚੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਿਕਲਿਆ ਹੈ, ਇਹਨਾਂ ਨੂੰ ਉਹਦਾ ਯਾਦ ਨਹੀਂ ਜਿਹਦੇ ਨਾਲ 25 ਸਾਲ ਝੋਪੜੀਆਂ ਖਾਧੀਆਂ ਉਹਨਾਂ ਦੇ ਸੋਲੇ ਗੋਈ ਜਾਂਦੇ ਆ। 1 ਮਈ 1994 ਵਾਲਾ ਹੁਕਮਨਾਮਾ ਤੇ ਅਕਾਲੀ ਦਲ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਇਹਦਾ ਸੈਮੀਨਾਰ, ਇਹਦਾ ਅਰਦਾਸ ਸਮਾਗਮ ਹੋਣਾ ਹੈ, ਉਹਦੇ ਵਿੱਚ ਵੀ ਹਾਜ਼ਰੀ ਭਰਿਓ। ਇੰਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।